to News TV 84 viewers. ਪਿਛਲੇ ਕੱਲ 2 ਅਗਸਤ ਨੂੰ ਕੈਨੇਡਾ ਟੋਰਾਂਟੋ ਦੇ ਕੁਈਨਸ ਪਾਰਕ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਮਿਲ ਕੇ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਸਮਰਪਿਤ ਬੰਗਾਲ ਰੈਲੀ ਕੱਢੀ। ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਈਸਟ ਕੋਸਟ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜੀ ਨੇ ਬਾਕੀ ਜਥੇਬੰਦੀਆਂ ਦੀ ਮਦਦ ਦੇ ਨਾਲ ਆਰਗੇਨਾਈਜ਼ ਕੀਤਾ। ਅੱਜ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਇਸ ਬੰਗਾਲ ਰੈਲੀ ਦੇ ਵੇਰਵੇ ਅਤੇ ਹੋਰ ਵੀ ਮੁੱਦਿਆਂ ਦੇ ਉੱਪਰ ਉਹਨਾਂ ਦੇ ਵਿਚਾਰ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਬੰਗਾਲ ਰੈਲੀ ਤੋਂ ਸ਼ੁਰੂ ਕਰਦੇ ਹਾਂ। ਜਿਹੜੀ ਬੰਗਾਲ ਰੈਲੀ ਤੁਸੀਂ ਕੱਲ ਕੱਢੀ ਹੈ, ਆਈ ਵੁੱਡ ਲਾਈਕ ਟੂ ਆਸਕ ਕਿ ਇਹ ਕਿਵੇਂ ਰਹੀ ਐਂਡ ਕਿੰਨੇ ਕੁ ਆਪਣੀ ਜਥੇਬੰਦੀਆਂ ਉੱਥੇ ਸੀ, ਕਿਹੜੇ ਕਿਹੜੇ ਬੁਲਾਰੇ ਆਏ ਸੀ ਔਰ ਜਿਹੜੇ ਸੰਗਤਾਂ ਸੀਗੀਆਂ ਉਹਨਾਂ ਦਾ ਕੀ ਵਿਚਾਰ ਸੀ ਇਸ ਬਾਰੇ, ਸਾਨੂੰ ਜਾਣਕਾਰੀ ਦਿਓ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਟੋਰਾਂਟੋ ਦੇ ਵਿੱਚ ਜਿੱਥੇ ਸਾਡੀ ontario ਅਸੈਂਬਲੀ ਆ ਉਹਦੇ ਮੂਹਰੇ ਵਿਹੜੇ ਦੇ ਵਿੱਚ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ। ਟੋਰਾਂਟੋ ਦੀਆਂ ਸਮੂਹ ਪੰਥਕ ਜਥੇਬੰਦੀਆਂ, ਜਿੰਨੀਆਂ ਵੀ ਪੰਥ ਦਾ ਦਰਦ ਰੱਖਣ ਵਾਲੀਆਂ ਜਥੇਬੰਦੀਆਂ ਨੇ, ਜਿੰਨੇ ਵੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਜਿਹੜੇ ਪੰਥ ਦਾ ਦਰਦ ਰੱਖਦੇ ਨੇ, ਉਹ ਸਾਰੇ ਹੀ ਸ਼ਾਮਲ ਹੋਏ। ਐਜ਼ ਮੈਟਰ ਆਫ ਫੈਕਟ ਇਹ ਵੱਡੀ ਤਾਦਾਦ ਦੇ ਵਿੱਚ ਲੋਕ ਵਿੱਚ ਸ਼ਾਮਲ ਹੋਏ ਸਨ ਅਤੇ ਸਾਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਸਾਰੇ ਦੇ ਸਾਰੇ ਭਾਵਨਾਤਮਕ ਤੌਰ ਤੇ ਬਾਪੂ ਸੂਰਤ ਸਿੰਘ ਹੋਰਾਂ ਵੱਲੋਂ ਵਿੱਢੇ ਹੋਏ ਸੰਘਰਸ਼ ਨੂੰ ਪ੍ਰਣਾਏ ਹੋਏ ਸੀ ਅਤੇ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਉੱਥੇ ਜਿਹੜਾ ਮੈਸੇਜ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬਾਪੂ ਸੂਰਤ ਸਿੰਘ ਹੋਰਾਂ ਦੇ ਸੰਘਰਸ਼ ਦੇ ਨਾਲ ਜੁੜੇ ਹੋਏ ਹਾਂ ਤੇ ਉਸ ਦੇ ਨਾਲ ਸਮਰਥਨ ਕਰਦੇ ਹਾਂ। ਅਤੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਧਾਨ ਸਾਹਿਬ ਵੀ ਉੱਥੇ ਬੋਲੇ, ਮਾਡਰਨ ਗੁਰਦੁਆਰਾ ਸਾਹਿਬ ਦੇ ਭਾਈ ਬਲਜੀਤ ਸਿੰਘ ਸੇਖੋਂ ਹੋਰੀ ਬੋਲੇ, ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਸਰਦਾਰ ਅਵਤਾਰ ਸਿੰਘ ਪੂਨੀਆ ਹੋਰੀ ਬੋਲੇ। ਇਸ ਤੋਂ ਬੜਾ ਕੋਈ ਸਿਲੈਕਟਡ ਮੈਂਬਰਸ ਵੀ ਆਏ ਹੋਏ ਸਨ, ਖਾਸ ਕਰਕੇ ਜਗਮੀਤ ਸਿੰਘ ਜਿਹੜੇ MPP ਆ ਸਾਡੇ NDP ਦੇ ontario ਦੇ, ਉਹ ਵੀ ਬੋਲੇ ਤੇ ਉਹਨਾਂ ਨੇ ontario ਗਵਰਨਮੈਂਟ ਦੇ ਲਈ ਸਾਤੋਂ ਮੈਮੋਰੈਂਡਮ ਵੀ ਉੱਥੇ ਰਿਸੀਵ ਕੀਤਾ। ਉਹ ਮੈਮੋਰੈਂਡਮ ਜਿਹੜਾ ਕਿ ਜਿਹਦੇ ਵਿੱਚ ਅਸੀਂ ontario ਗਵਰਨਮੈਂਟ ਤੋਂ ਮੰਗ ਕੀਤੀ ਹੈ ਕਿ ਉਹ ਇਮੀਡੀਏਟਲੀ ਇੰਟਰਵੀਨ ਕਰਨ ਕਿ ਜੋ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਖਾਸ ਕਰਕੇ ਹਸਨਪੁਰ ਦੇ ਵਿੱਚ ਬਾਪੂ ਸੂਰਤ ਸਿੰਘ ਹੋਰਾਂ ਦੇ ਜਿਹੜੇ ਹਿਊਮਨ ਰਾਈਟਸ ਨੇ ਉਹ ਕੁਚਲੇ ਜਾ ਰਹੇ ਨੇ ਤੇ ਉਹਨਾਂ ਦੇ ਅੰਤਰਗਤ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਧੱਕਿਆ ਜਾ ਰਿਹਾ, ਉਹਦੇ ਵਿੱਚ ਇੰਟਰਵੀਨ ਕਰੋ। ਦਾ ਸਾਡਾ ਤਾਂ ਮੁੱਦਾ ਸੀ। ਜੀ ਤੇ ਵੀਰ ਜੀ, ਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਕੋਈ ਹੋਰ ਪ੍ਰੋਗਰਾਮਸ ਕਰ ਰਹੇ ਹੋ ਕੈਨੇਡਾ ਦੇ ਵਿੱਚ? ਬਿਲਕੁਲ ਜੀ, ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਉਦੋਂ ਤੱਕ ਕਰਦੇ ਰਹਾਂਗੇ ਜਿਹੜਾ ਕਿ ਮੈਂ ਉੱਥੇ ਐਲਾਨ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੀ ਯੂਨਿਟ ਦੇ ਵੱਲੋਂ ਕਿ ਇਹ ਇੱਕ ਇਨਕਲਾਬ ਦੀ ਮੁਹਿੰਮ ਚੱਲ ਰਹੀ ਹੈ, ਇਨਕਲਾਬ ਦੀ ਪੌੜੀ ਹੈ ਬਾਪੂ ਸੂਰਤ ਸਿੰਘ ਹੋਰਾਂ ਦਾ ਸੰਘਰਸ਼, ਪਰ ਅਸੀਂ ਇਸ ਮੁਹਿੰਮ ਦੇ ਉੱਤੇ ਚੱਲਦੇ ਹੀ ਜਾਣਾ ਹੈ। ਇਹ ਬੱਸ ਜਿਹੜੀ ਹੈ ਖਾਲਿਸਤਾਨ ਅਲਟੀਮੇਟ ਖਾਲਿਸਤਾਨ ਨਿਸ਼ਾਨੇ ਵੱਲ ਚੱਲ ਰਹੀ ਹੈ। ਇਸ ਬੱਸ ਦੀਆਂ ਕਦੇ ਵੀ ਬ੍ਰੇਕਾਂ ਨਹੀਂ ਲੱਗਣਗੀਆਂ ਜਦ ਤੱਕ ਅਸੀਂ ਆਪਣੀ ਡੈਸਟੀਨੇਸ਼ਨ ਭਾਵ ਨਿਸ਼ਾਨੇ ਨੂੰ ਅਚੀਵ ਨਹੀਂ ਕਰ ਲੈਂਦੇ। ਭਾਵੇਂ ਕਿ ਕੁਛ ਲੋਕ ਉਤਰ ਜਾਂਦੇ ਨੇ, ਕਦੇ ਬਹਿ ਜਾਂਦੇ ਨੇ, ਕਦੇ ਭੀੜ ਹੋ ਜਾਂਦੀ ਹੈ, ਕਦੇ ਥੋੜਾ ਸਪੇਸ ਇਹਦੇ ਵਿੱਚ ਵੱਧ ਜਾਂਦਾ। ਡਿਸਪਾਈਟ ਆਲ ਦੈਟ ਜਿਹੜਾ ਇਹ ਖਾਲਿਸਤਾਨ ਦੀ ਮੂਵਮੈਂਟ ਆ ਜਿਹੜੀ ਇਹ ਚੱਲਦੀ ਰਹੇਗੀ ਅਤੇ ਬਾਪੂ ਸੂਰਤ ਸਿੰਘ ਹੋਰਾਂ ਦਾ ਸੰਘਰਸ਼ ਹੈ ਜਿਹੜਾ, ਇਸ ਨੂੰ ਅਸੀਂ ਮੰਨਦੇ ਹਾਂ ਕਿ ਇਹ ਕਿਸੇ ਵਿਅਕਤੀ ਦਾ ਸੰਘਰਸ਼ ਨਹੀਂ ਹੈ, ਇਹ ਕਿਸੇ ਵਿਅਕਤੀ ਦੀ ਜਾਨ ਦਾ ਵੀ ਇਹਦੇ ਵਿੱਚ ਇਸ਼ੂ ਨਹੀਂ ਹੈ। ਇਹ ਬੜਾ ਵੱਡਾ ਤੇ ਕੌਮ ਦਾ ਇੱਕ ਸਥਾਪਿਕ ਇਸ਼ੂ ਆ ਜਿਹਦੇ ਉੱਤੇ ਬਾਪੂ ਸੂਰਤ ਸਿੰਘ ਹੋਰੀ ਅੜੇ ਹੋਏ ਨੇ ਤੇ ਅਸੀਂ ਉਹਨਾਂ ਦੀ ਇਸ ਸੇਵਾ ਨੂੰ ਪ੍ਰਵਾਨ ਕਰਦੇ ਹਾਂ। जी बिल्कुल। Vijay, the next question I would like to ask you, I feel really bad and sad at the same time because अगर बापू सूरत सिंह खालसा जी इस संघर्ष ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਜਾਂ ਸ਼ਹੀਦੀ ਪਾਉਂਦੇ ਨੇ, what is our next step? ਆਪਣੀ ਅਗਲੀ ਸਟ੍ਰੈਟਜੀ ਕੀ ਹੋਣੀ ਚਾਹੀਦੀ, like what we need to do next, you know? ਐਗਜ਼ੈਕਟਲੀ ਜੀ, ਮੈਂ ਇਸ ਸਵਾਲ ਦਾ ਜਵਾਬ ਆਪਣੀ ਸਪੀਚ ਦੇ ਵਿੱਚ ਉੱਥੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੁਨੀਆ ਨੂੰ ਸਮਝ ਲੈਣਾ ਚਾਹੀਦਾ ਕਿ ਬਾਪੂ ਸੂਰਤ ਸਿੰਘ ਹੋਰੀ ਜਿਹੜੇ ਕਿ ਸ਼ਹਾਦਤ ਦੇ ਰਾਹ ਦੇ ਉੱਤੇ ਵੋਲੰਟੀਅਰਲੀ ਪਏ ਹੋਏ ਹਨ। ਸੋ ਇਹ ਤਾਂ ਮਤਲਬ ਨਹੀਂ ਕਿ ਬਾਪੂ ਸੂਰਤ ਸਿੰਘ ਹੋਰੀ ਸ਼ਹੀਦੀ ਹੋ ਜਾਣੀ ਤੇ ਇੱਥੇ ਕੋਈ ਮੱਸਿਆ ਲੱਗਣੋਂ ਹਟ ਜਾਣੀ ਹੈ। ਇਹ ਖਾਲਸਾ ਪੰਥ ਹੈ, ਇਹਦਾ ਨਿਸ਼ਾਨਾ ਜਿਹੜਾ ਹੈ, ਇਹਦੀ ਜਿਹੜੀ ਨਿਗਾਹ ਹੈ ਉਹ ਮੱਛੀ ਦੀ ਅੱਖ ਵਿੱਚ ਹੈ ਤੇ ਅਸੀਂ ਉਧਰ ਨੂੰ ਵਧ ਰਹੇ ਹਾਂ। ਸਾਡੇ ਕੀ ਪ੍ਰੋਗਰਾਮ ਹੋਣਗੇ, ਇਹ ਤਾਂ ਸਾਡੇ ਪ੍ਰੋਗਰਾਮ ਤਾਂ ਹਮੇਸ਼ਾ ਹੀ ਚੱਲਦੇ ਰਹਿਣੇ ਹਨ ਜਿਹੜੇ ਖਾਲਿਸਤਾਨ ਨੂੰ ਪ੍ਰਣਾਏ ਹੋਏ ਪ੍ਰੋਗਰਾਮਸ ਨੇ। ਅਸੀਂ ਖੁਸ਼ ਨਹੀਂ, ਅਸੀਂ ਉਦਾਸ ਨਹੀਂ, ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਜਾਵਾਂਗੇ। ਬਾਪੂ ਸੂਰਤ ਸਿੰਘ ਹੋਰਾਂ ਦੀ, ਜਿਸ ਤਰ੍ਹਾਂ ਮੈਂ ਕਿਤੇ ਇਹ ਵੀ ਕਿਹਾ ਸੀ ਕਿ ਜਦੋਂ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਸ਼ਹੀਦ ਕੀਤਾ ਹਿੰਦੁਸਤਾਨ ਦੀ ਸਰਕਾਰ ਨੇ, ਤਾਂ ਮੈਂ ਕਿਹਾ ਸੀ ਕਿ ਖਾਲਿਸਤਾਨ ਦੀ ਆਜ਼ਾਦੀ ਦੇ ਵਿੱਚ ਅਗਰ ਕਿਸੇ ਸ਼ਹਾਦਤ ਦੀ ਉਦਾਹਰਣ ਹੋਏਗੀ
ਉਹ ਜਿੰਦਾ ਸੁੱਖਾ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਇਹੋ ਜਿਹੀ ਸ਼ਹੀਦੀ ਆ ਜਿਸ ਦੇ ਬਾਰੇ ਕਦੇ ਵੀ ਸਰਕਾਰ ਸੁਰਖਰੂ ਨਹੀਂ ਹੋ ਸਕੇਗੀ। ਇਸੇ ਤਰ੍ਹਾਂ ਹੀ ਮੈਂ ਹੁਣ ਇਹ ਕਹਿਣਾ ਕਿ ਇਹ 82 ਸਾਲ ਦਾ ਬਜ਼ੁਰਗ ਜਿਸ ਤਰ੍ਹਾਂ ਅਲਟੀਮੇਟਲੀ ਇਹਨੇ ਸਰਕਾਰ ਅਤੇ ਮੌਤ ਦੋਨਾਂ ਨੂੰ ਮੂਹਰੇ ਲਾਇਆ ਹੋਇਆ, ਇਹ ਇੱਕ ਵੱਡੀ ਉਦਾਹਰਨ ਦੇ ਰੂਪ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ, ਖਾਲਿਸਤਾਨ ਦੇ ਇਤਿਹਾਸ ਦੇ ਵਿੱਚ ਇਸ ਮੈਟਰ ਫੈਕਟਰ ਦਾ ਜ਼ਿਕਰ ਹੋਇਆ ਕਰੇਗਾ। ਇਹਦੀ ਮੇਜਰ ਕੰਟਰੀਬਿਊਸ਼ਨ ਹੋਏਗੀ। जी जी I mean ਵੀਰ ਜੀ the thing is like if we look at the facts right ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੇ ਦਿਨ ਦੀਨਾਨਗਰ ਦੀ ਘਟਨਾ ਵਾਪਰੀ ਹੈ and then you know ਕਿ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਇਸ ਤਰ੍ਹਾਂ ਦੀਆਂ ਘਟਨਾ ਵਾਪਰੀਆਂ ਗਈਆਂ ਨੇ, ਜਾਂ ਫਿਰ ਜਿਸ ਤਰ੍ਹਾਂ ਅਕਾਲੀਆਂ ਦੀ ਬਾਹਰ ਜਦੋਂ ਆਏ ਸੀ ਕਿਸ ਤਰ੍ਹਾਂ ਦੀ ਬੇਇੱਜ਼ਤੀ ਹੋਈ, ਕਿਸ ਤਰ੍ਹਾਂ ਜੁੱਤੀਆਂ ਲੋਕਾਂ ਨੇ ਮਾਰ ਕੇ ਉਹਨਾਂ ਨੂੰ ਵਾਪਸ ਪੰਜਾਬ ਪਹੁੰਚਾਏ ਇਸ ਲਈ ਕਿ ਇਸ ਲਈ ਘਟਨਾ ਕਰ ਰਹੇ ਨੇ। ਬਟ ਆਈ ਵੁੱਡ ਲਾਈਕ ਟੂ ਆਸਕ ਕਿ ਲਾਈਕ ਜਿਸ ਤਰ੍ਹਾਂ ਅਸੀਂ ਹਮੇਸ਼ਾ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਤਤਪਰ ਅਸੀਂ ਚਾਹੁੰਦੇ ਕਿ ਉਹ ਬਾਹਰ ਆ ਜਾਣ, ਪਰ ਜਦੋਂ ਦੀਨਾਨਗਰ ਦੀ ਘਟਨਾ ਵਾਪਰੀ ਹੈ ਜਾਂ ਬਾਪੂ ਸਿੰਘ ਜੀ ਨੂੰ ਬਾਰ-ਬਾਰ ਕੋਈ ਬਿਆਨਬਾਜ਼ੀ ਕਰ ਰਿਹਾ, ਕੋਈ ਬਿੱਟੇ ਵਰਗੇ ਬਿਆਨਬਾਜ਼ੀ ਕਰ ਰਹੇ ਨੇ ਜਾਂ ਫਿਰ ਗੁਰਬਖਸ਼ ਸਿੰਘ ਵਰਗੇ ਬਿਆਨਬਾਜ਼ੀ ਕਰ ਰਹੇ ਨੇ, ਇਹ ਜਿਹੜੇ ਤੁਹਾਨੂੰ ਲੱਗਦਾ ਕਿ ਜਿਹੜੇ ਆਪਣੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਪੋਸੀਬਲ ਹੋਵੇਗੀ? ਕਿਉਂਕਿ ਹੁਣ ਜਿਹੜੀ ਪੰਜਾਬ ਦੀ ਸਰਕਾਰ ਕਾਫੀ ਤਰ੍ਹਾਂ ਦੀਆਂ ਡਿਫਰੈਂਟ ਸਾਜ਼ਿਸ਼ਾਂ ਕਰ ਰਹੀ ਹੈ, ਕਾਫੀ ਤਰ੍ਹਾਂ ਦੇ ਡਿਫਰੈਂਟ ਫੈਕਟ ਸਾਹਮਣੇ ਆ ਰਹੇ ਉਹਨਾਂ ਦੇ। ਵਾਟ ਡੂ ਯੂ ਥਿੰਕ ਲਾਈਕ ਪੋਸੀਬਲ ਹੋ ਸਕਦੀ ਹੈ ਇਹਨਾਂ ਦੀ ਰਿਹਾਈ? ਇਹਦੇ ਵਿੱਚ ਕੋਈ ਸ਼ੱਕ ਨਹੀਂ ਅਰੀਜ ਜੀ ਕਿ ਸਰਕਾਰ ਬਹੁਤ ਸਾਰੀਆਂ ਚਾਲਾਂ ਚੱਲ ਰਹੀ ਹੈ। ਇਹ ਚਾਲਬਾਜ਼ ਸਰਕਾਰ ਹੈ ਅਤੇ ਇਸ ਨੇ ਹਰ ਸੰਭਵ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੇ ਨਿਸ਼ਾਨੇ ਦੇ ਵਿੱਚ ਜਾਂ ਬਾਪੂ ਸੂਰਤ ਸਿੰਘ ਹੋਰੀ ਆਪਣੇ ਨਿਸ਼ਾਨੇ ਦੇ ਵਿੱਚ ਸਫਲ ਨਾ ਹੋ ਸਕਣ। ਪਰ ਇਹੀ ਤਾਂ ਸੰਘਰਸ਼ ਹੈ, ਇਹਨੂੰ ਤਾਂ ਸੰਘਰਸ਼ ਕਹਿੰਦੇ ਆ, ਇਹਨੂੰ ਤਾਂ ਜੰਗ ਕਹਿੰਦੇ ਆ। ਇਹੀ ਤਾਂ ਅਸੀਂ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਬਾਪੂ ਸੂਰਤ ਸਿੰਘ ਦੀ ਗੱਲ ਮੰਨਣ ਦੀ ਬਜਾਏ ਉਹਨਾਂ ਨੂੰ ਬੰਨ੍ਹ ਕੇ ਨੂਰ ਕੇ ਡਰਿਪ ਦੇ ਰਹੇ ਨੇ ਕਿ ਅਸੀਂ ਤੈਨੂੰ ਮਰਨ ਵੀ ਨਹੀਂ ਦੇਣਾ, ਅਸੀਂ ਤੈਨੂੰ ਜ਼ਲੀਲ ਕਰਨਾ ਤੇ ਤੇਰੀ ਗੱਲ ਵੀ ਨਹੀਂ ਮੰਨਣੀ ਹੈ। ਇਸ ਨੂੰ ਇਹ ਅਸੀਂ ਮੰਨ ਕੇ ਤੁਰੀਏ ਕਿ ਅਸੀਂ ਗੁਲਾਮ ਆ ਤੇ ਗੁਲਾਮ ਕੌਮਾਂ ਦਾ ਹੀ ਹਾਲ ਹੋਇਆ ਕਰਦਾ ਹੈ। ਪਰ ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ, ਬੰਦੀ ਸਿੰਘਾਂ ਦੀ ਰਿਹਾਈ ਤਾਂ ਸਾਡਾ ਇੱਕ ਇੰਟਰਮ ਮੁੱਦਾ ਹੈ, ਅਲਟੀਮੇਟ ਮੁੱਦਾ ਨਹੀਂ ਹੈ, ਇੰਟਰਮ ਮੁੱਦਾ ਹੈ। ਸਾਡੀ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਸਾਡੇ ਉਹ ਵੀਰ ਜਿਨ੍ਹਾਂ ਨੇ ਸਾਡੀ ਖਾਤਰ ਸਜ਼ਾਵਾਂ ਜਿਨ੍ਹਾਂ ਨੂੰ ਹੋਈਆਂ ਅਸੀਂ ਉਹਨਾਂ ਨੂੰ ਕਢਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੀਏ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕੱਲ੍ਹ ਨੂੰ ਬੰਦੀ ਸਿੰਘ ਰਿਹਾ ਹੋ ਗਏ ਤਾਂ ਸਾਡਾ ਸੰਘਰਸ਼ ਹੈ ਜਿਹੜਾ ਜਾਂ ਸਾਡੀ ਐਜੀਟੇਸ਼ਨ ਜਿਹੜੀ ਖਤਮ ਹੋ ਜਾਏਗੀ। ਸੋ ਅਸੀਂ ਲੰਬੀ ਰੇਸ ਦੇ ਘੋੜੇ ਹਾਂ ਅਤੇ ਅਸੀਂ ਇਸ ਦੌੜ ਤੇ ਚੱਲ ਰਹੇ ਹਾਂ। ਦੂਸਰੀ ਗੱਲ ਤੁਸੀਂ ਕਹੀ ਸੀ ਕਿ ਅਕਾਲੀ ਸ਼ਾਇਦ ਵਿਦੇਸ਼ਾਂ ਦੇ ਵਿੱਚ ਆਏ ਤੇ ਉਹਨਾਂ ਦੀ ਬੇਇੱਜ਼ਤੀ ਹੋਈ। ਮੈਂ ਨਹੀਂ ਸਮਝਦਾ ਉਹਨਾਂ ਦੀ ਕੋਈ ਬੇਇੱਜ਼ਤੀ ਹੋਈ ਹੈ, ਕਿਉਂਕਿ ਬੇਇੱਜ਼ਤੀ ਤਾਂ ਉਹਨਾਂ ਲੋਕਾਂ ਦੀ ਹੁੰਦੀ ਜਿਨ੍ਹਾਂ ਦੀ ਇੱਥੇ ਕੋਈ ਇੱਜ਼ਤ ਹੋਏ। ਇੱਥੇ ਉਹ ਹਮੇਸ਼ਾ ਆਪਣੇ ਲੋਕਾਂ ਦੇ ਕੋਲ ਹੀ ਆ ਕੇ ਉਹਨਾਂ ਤੋਂ ਹੀ ਗਲਾਂ 'ਚ ਹਾਰ ਪਵਾ ਕੇ ਵਾਪਸ ਚਲੇ ਜਾਂਦੇ ਸੀ। ਐਤਕੀ ਉਹ ਵੀ ਨਹੀਂ ਉਹਨਾਂ ਨੂੰ ਮਤਲਬ ਲੋਕਾਂ ਨੇ ਕਰਨ ਦਿੱਤਾ। ਇਹਦਾ ਮਤਲਬ ਇਹ ਹੈ ਕਿ ਬਰਦਾਸ਼ਤ ਦਾ ਮਾਦਾ ਜਿਹੜਾ ਹੈ ਉਹ ਨਹੀਂ ਰਿਹਾ, ਹੁਣ ਉਹ ਨੱਕੋ ਨੱਕ ਭਰ ਗਿਆ ਹੈ। ਸੋ ਇਹ ਅਹਿਸਾਸ ਦੀ ਗੱਲ ਹੈ। ਆਈ ਹੋਪ ਕਿ ਅਕਾਲੀਆਂ ਨੇ ਇਸ ਤੋਂ ਅਹਿਸਾਸ ਕੀਤਾ ਹੋਵੇਗਾ ਤੇ ਆਪਣੇ ਉਹ ਜਿਹੜੇ ਐਕਟਸ ਨੇ ਉਹਨਾਂ ਨੂੰ ਬੈਟਰ ਢੰਗ ਦੇ ਨਾਲ ਪੰਜਾਬ ਦੇ ਵਿੱਚ ਚੰਗੀਆਂ ਨੀਤੀਆਂ ਬਣਾਉਣ ਦੀ ਕੋਸ਼ਿਸ਼ ਕਰਨਗੇ। ਜੀ ਬਿਲਕੁਲ। I mean like I understand ਵੀਰ ਜੀ ਕਿ ਜਿਸ ਤਰ੍ਹਾਂ ਆਪਾਂ ਹਰ ਬੰਦੇ ਨਾਲ ਗੱਲਬਾਤ ਕਰਦੇ ਹਾਂ, we talk to advocates, we talk to different personalities, ਹਮੇਸ਼ਾ ਹਰ ਬੰਦਾ ਕਹਿੰਦਾ ਕਿ ਸ਼ਾਇਦ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਰਕਾਰ ਹੈ, ਪੰਜਾਬ ਦੀ ਸਰਕਾਰ ਹੈ, ਉਹ ਵੀ ਉਲਟੇਗੀ, ਉਹ ਵੀ ਬਦਲ ਜਾਵੇਗੀ। ਤਾਂ ਆਈ ਨੋ ਕਿ ਅਸੀਂ ਹਮੇਸ਼ਾ ਖਾਲਿਸਤਾਨ ਦੀ ਗੱਲ ਕਰਦੇ ਸੀ, ਚਾਹੁੰਦੇ ਕਿ ਖਾਲਿਸਤਾਨੀ ਸਰਕਾਰ ਵਾਪਸ ਆਵੇ ਤਾਂ ਕਿ ਸਾਰੇ ਖਾਲਸਾ ਰਾਜ ਸਾਨੂੰ ਵਾਪਸ ਹੋ ਸਕੇ। ਪਰ ਜਿਸ ਤਰ੍ਹਾਂ ਇਹ ਲਹਿਰ ਜਿਹੜੀ ਖੜੀ ਹੋਈ ਹੈ ਇਸ ਦੇ ਵਿੱਚ ਕਾਫੀ ਸਾਰੇ ਆਪਣੇ ਬਾਹਰ ਦੇ ਦੇਸ਼ਾਂ ਦੇ ਵਿੱਚ ਤਾਂ ਲੋਕ ਬਹੁਤ ਸਾਰੇ ਜਾਗਰੂਕ ਨੇ, ਆਪਾਂ ਬਹੁਤ ਸਾਰੇ ਪ੍ਰੋਟੈਸਟ ਕਰਦੇ ਹਾਂ, ਰੈਲੀਜ਼ ਕਰਦੇ, ਮਾਰਚ ਕਰਦੇ ਹਾਂ, ਪਰ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸਾਡੇ ਜਿਹੜੇ ਵੀਰ ਨੇ ਉਸੇ ਤਰ੍ਹਾਂ ਜਿੰਨਾ ਅਸੀਂ ਬਾਹਰ ਜਾਗਰੂਕ ਹਾਂ ਉਨੇ ਹੀ ਦਲੇਰੀ ਦੇ ਨਾਲ ਉਨੇ ਹੀ ਉਹ ਪੰਜਾਬ ਦੇ ਵਿੱਚ ਜਾਗਰੂਕ ਨੇ? ਮੈਨੂੰ ਲੱਗਦਾ ਕਿ ਪੰਜਾਬ ਦੇ ਸਿੱਖ ਜਾਗਰੂਕਤਾ ਜ਼ਰੂਰ ਨੇ, ਸ਼ਾਇਦ ਉਨੇ ਕਿਰਿਆਸ਼ੀਲ ਨਹੀਂ ਜਿੰਨੇ ਅਸੀਂ ਆ, ਪਰ ਫਿਰ ਵੀ ਮੈਂ ਦੇਖਦਾ ਕਿ ਬਾਹਰ ਤਾਂ ਕਿਤੇ ਨਾ ਕਿਤੇ ਇੱਕ ਦੀ ਰੈਲੀ ਇੱਕ ਹਫ਼ਤੇ 2 ਹਫ਼ਤਾ ਬਾਅਦ ਕੱਢੀ ਜਾਂਦੀ ਹੈ। ਪੰਜਾਬ ਦੇ ਵਿੱਚ ਤਾਂ ਹਰ ਰੋਜ਼ ਰੈਲੀਆਂ ਹੁੰਦੀਆਂ। ਅੱਜ ਵੀ ਮੋਗਾ ਦੇ ਵਿੱਚ ਮਾਰਚ ਹੋਇਆ, ਕੱਲ੍ਹ ਨੂੰ ਦਿੱਲੀ ਦੇ ਵੱਲ ਨੂੰ ਮਾਰਚ ਹੋ ਰਿਹਾ, ਬਹੁਤ ਸਾਰਾ ਕੁਛ ਉੱਥੇ ਵੀ ਹੋ ਰਿਹਾ। ਬਹੁਤ ਸਾਰੇ ਨੌਜਵਾਨ ਪੁਲਿਸ ਦੇ ਵੱਲੋਂ ਉੱਥੇ ਵੀ ਕੁੱਟੇ ਗਏ ਨੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਿਆ, ਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋ ਰਹੀਆਂ ਕਿਉਂਕਿ ਇਹ ਜਿਹੜੀਆਂ ਗਲਤ ਖਬਰਾਂ WhatsApp ਦੇ ਉੱਤੇ ਫੈਲਾਈਆਂ ਜਾ ਰਹੀਆਂ, ਇਹ ਬੇਸਿਕਲੀ ਉਹਨਾਂ ਨੌਜਵਾਨਾਂ ਦੀ ਨਿਸ਼ਾਨਦੇਹੀ ਕਰਨ ਲਈ ਫੈਲਾਈਆਂ ਜਾ ਰਹੀਆਂ ਕਿ ਕਿਹੜੇ ਲੋਕ ਆ ਜਿਹੜੇ ਬਾਪੂ ਸੂਰਤ ਸਿੰਘ ਦੀ ਸ਼ਹਾਦਤ ਦੀ ਖਬਰ ਪੜ੍ਹ ਕੇ ਇੱਕਦਮ ਹਸਨਪੁਰ ਨੂੰ ਕੂਚ ਕਰ ਲੈਣਗੇ। ਇਸ ਤਰ੍ਹਾਂ ਇਹਨਾਂ ਨੂੰ ਮਤਲਬ ਚਾਲਾਂ ਦੇ ਵਿੱਚ ਫਸਾ ਕੇ ਉਹਨਾਂ ਨੌਜਵਾਨਾਂ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਅੱਜ ਉੱਥੇ ਪੰਜਾਬ ਦੇ ਵਿੱਚ ਖਬਰ ਛਪੀ ਆ ਕਿ ਜੀ ਬਾਪੂ ਸੂਰਤ ਸਿੰਘ ਦਾ ਸਮਝੌਤਾ ਹੋ ਗਿਆ, RRS ਵਾਲੇ ਨੂੰ ਘਾਟਿਆਂਵਦੀ ਮਿਲੇ ਨੇ, ਪੁਲਿਸ ਉਹਨੂੰ ਘਾਟਿਆਂਵਦੀ ਮਿਲੀ ਆ, ਪਰਿਵਾਰ ਨੇ ਸਮਝੌਤਾ ਕਰ ਲਿਆ। ਪਰਿਵਾਰ ਨੂੰ ਆ ਕੇ ਵੀਡੀਓ ਪਾ ਕੇ
WhatsApp ਦੇ ਉੱਤੇ ਅਤੇ Facebook ਦੇ ਉੱਤੇ ਇਸ ਗੱਲ ਨੂੰ ਦਾ ਖੰਡਨ ਕਰਨਾ ਪਿਆ ਕਿ ਇਹੋ ਜਿਹੀ ਗੱਲ ਹੀ ਕੋਈ ਨਹੀਂ ਹੈ। ਸੋ ਕਿਉਂਕਿ ਇਹੋ ਜਿਹੀਆਂ ਜਿਹੜੀਆਂ ਮਿਸਕਨਸੈਪਸ਼ਨਸ ਆ ਇਹ ਸਰਕਾਰ ਫੈਲਾ ਰਹੀ ਹੈ, ਪ੍ਰਕਾਸ਼ ਬਾਦਲ ਦੀਆਂ ਸਰਕਾਰਾਂ ਫੈਲਾ ਰਹੀਆਂ ਨੇ, ਤਾਂ ਕਿ ਲੋਕਾਂ ਨੂੰ ਪੋਕ ਕਰਕੇ ਦੇਖਿਆ ਜਾਏ ਵੀ ਇਹਨਾਂ ਦੀ ਕਿੰਨੀ ਅਣਖ ਬਾਕੀ ਹੈ। ਮੈਨੂੰ ਲੱਗਦਾ ਹੈ ਕਿ ਸਿੱਖ ਕੌਮ ਦੀ ਹੁਣ ਸਮੇਂ ਦੀ ਹਾਨੀ ਹੋ ਗਈ ਹੈ, ਕਿਉਂਕਿ ਸਾਡੇ ਕੋਲ ਹੁਣ ਆਪਣਾ ਮੀਡੀਅਮ ਹੈ। ਜਿਸ ਤਰ੍ਹਾਂ ਤੁਸੀਂ ਅਕਸਰ ਆਪਣੀ ਐਡਵਰਟਾਈਜ਼ਿੰਗ ਦੇ ਵਿੱਚ ਵੀ ਕਹਿੰਦੇ ਹੋ ਕਿ ਬਹੁਤ ਸਾਰਾ ਇਹ ਜਿਹੜਾ ਲੋਟੂ ਮੀਡੀਆ ਹੈ ਇਹ ਕਦੇ ਵੀ ਸਿੱਖਾਂ ਦੀ ਅਸਲੀ ਗੱਲ ਬਾਹਰ ਨਹੀਂ ਕੱਢਦਾ, ਪਰ ਸਿੱਖਾਂ ਦੇ ਹੱਥਾਂ ਦੇ ਵਿੱਚ ਹੁਣ ਡਿਵਾਈਸਿਸ ਨੇ, ਉਹ ਬਹੁਤ ਸਾਰੀਆਂ ਅਸਲੀ ਗੱਲਾਂ ਜਿਹੜੀਆਂ ਸਾਨੂੰ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਮਿੰਟਾਂ ਸਕਿੰਟਾਂ ਵਿੱਚ ਦੱਸਦੇ ਨੇ। ਇਸੇ ਕਰਕੇ ਸਰਕਾਰ ਦੀਆਂ ਬਹੁਤ ਸਾਰੀਆਂ ਚਾਲਾਂ ਹੁਣ ਫੇਲ ਹੋ ਰਹੀਆਂ ਨੇ। ਸਰਕਾਰ ਹੁਣ ਆਪਣੇ ਆਪ ਨੂੰ ਪਿਜਨ ਹੋਲ ਦੇ ਵਿੱਚ ਮਹਿਸੂਸ ਕਰ ਰਹੀ ਹੈ ਕਿ ਅਸੀਂ ਫਸੇ ਹੋਏ ਹਾਂ, ਤੇ ਇਹਦੇ ਵਿੱਚੋਂ ਹੀ ਅਲਟੀਮੇਟਲੀ ਕੋਈ ਨਾ ਕੋਈ ਚੰਗੇ ਜਾਂ ਸਾਰਥਕ ਨਤੀਜੇ ਨਿਕਲ ਸਕਦੇ ਆ। ਜੀ ਤਾਂ ਵੀਰ ਜੀ, ਕਿਉਂਕਿ ਵੀ ਹੈਵ ਫਿਊ ਮਿੰਟਸ ਲੈਫਟ ਬਿਫੋਰ ਵੀ ਮੂਵ ਆਨ ਟੂ ਕਿ ਬਾਕੀ ਹੋਰ ਮੁੱਦੇ ਦੇ ਉੱਪਰ ਰੇਸ ਵਿਚਾਰ ਲੈਣ ਤੋਂ ਪਹਿਲਾਂ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਦੀਨਾ ਨਗਰ ਕਾਂਡ ਦੇ ਵਿੱਚ ਨਾ, ਤੇ ਕਹਿੰਦੇ ਕਾਫੀ ਮੀਡੀਆ ਨੇ, ਤੁਸੀਂ ਗੱਲ ਕੀਤੀ ਮੀਡੀਆ ਦੀ ਗੱਲ ਕੀਤੀ, ਪਰ ਕਿਸ ਤਰ੍ਹਾਂ ਇੰਡੀਆ ਦੇ ਮੀਡੀਆ ਨੇ ਕਾਫੀ ਖਾਲਿਸਤਾਨ ਨੂੰ, ਜਥੇਬੰਦੀਆਂ ਨੂੰ ਜਾਂ ਖਾਲਿਸਤਾਨ ਨੂੰ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਹੱਥ ਸੀਗਾ ਇਸ ਕਾਂਡ ਦੇ ਵਿੱਚ। ਪਰ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਜਿਸ ਤਰ੍ਹਾਂ ਕਿਉਂਕਿ ਉਹਨੇ ਇਹ ਵੀ ਗੱਲ ਕੀਤੀ ਕਿ ਪੰਜਾਬ ਦੇ ਵਿੱਚ 20 ਸਾਲ ਬਾਅਦ ਇਸ ਤਰ੍ਹਾਂ ਟੈਰਰਿਸਟ ਅਟੈਕ ਹੋਇਆ, ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਾਡੇ ਹਾਲਾਤ ਸੀਗੇ 84 ਤੋਂ ਬਾਅਦ ਸਾਡੇ ਬੱਚਿਆਂ ਦੇ, ਜੋ ਸਾਨੂੰ ਚੁੱਕ ਕੇ ਮਾਰਿਆ ਗਿਆ ਸੀ, ਇਨਕਾਊਂਟਰ ਕੀਤੇ ਗਏ ਸੀ, ਸਾਨੂੰ ਫਿਰ ਇਹ ਦਹਿਸ਼ਤਗਰਦ ਬਣਾ ਕੇ, ਜਾਤਵਾਦੀ ਬਣਾ ਕੇ ਇਸ ਤਰ੍ਹਾਂ ਦਾ ਕਾਂਡ ਕਰ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ? ਤੁਹਾਨੂੰ ਕੀ ਲੱਗਦਾ ਹੈ? ਦੇਖੋ, ਇਹ ਦੀਨਾਪੁਰ ਦੀ ਜਿਹੜੀ ਘਟਨਾ ਹੋਈ ਹੈ, ਮੈਨੂੰ ਮੈਂ ਤੇ ਪੂਰਾ ਤਕਰੀਬਨ ਯਕੀਨ ਹੀ ਕਰਦਾ। ਜਦੋਂ day one ਤੇ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਸੀ, ਉਦੋਂ ਭਾਵੇਂ ਕਿ ਸਰਕਾਰ ਕੁਝ ਵੀ ਕਹਿੰਦੀ ਰਹੇ, ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਹੜੇ ਪੋਲੀਟੀਸ਼ੀਅਨਸ ਹੋਇਆ ਕਰਦੇ ਨੇ, ਅਮਰੀਕਾ ਇਸ ਤਰ੍ਹਾਂ ਕਰਦਾ, ਹੋਰ ਵੱਡੇ ਵੱਡੇ ਮੁਲਕ ਵੀ ਇਸ ਤਰ੍ਹਾਂ ਹੀ ਕਰਦੇ ਨੇ, ਇਹਨੂੰ ਕਹਿੰਦੇ ਚੈਨਲ ਚੇਂਜ ਕਰਨ ਦੀ ਕੋਸ਼ਿਸ਼ ਕਰਨੀ। ਜਦੋਂ ਲੋਕਾਂ ਦਾ ਧਿਆਨ ਬਾਪੂ ਸੂਰਤ ਸਿੰਘ ਵੱਲ ਪਿਆ ਸੀਗਾ, ਉਹਦਾ ਚੈਨਲ ਚੇਂਜ ਕਰਨਾ ਸਰਕਾਰ ਦੇ ਲਈ ਜ਼ਰੂਰੀ ਸੀ, ਤਾਂ ਕਿ ਲੋਕ ਕਿਸੇ ਹੋਰ ਗੱਲ ਬਾਰੇ ਚਰਚਿਤ ਹੋ ਜਾਣ। ਚਾਈਨੀਜ਼ ਸੋਲੂਸ਼ਨ ਵੀ ਇਸ ਤਰ੍ਹਾਂ ਦਾ ਇੱਕ ਉਦਾਹਰਨ ਅਕਸਰ ਮਿਲਿਆ ਕਰਦੀ ਹੈ। ਇਹ ਸਰਕਾਰ ਦਾ ਇੱਕ ਬਹੁਤ ਵੱਡੀ ਗਰੀਬੀ ਚਾਲ ਸੀ, ਕਿਉਂਕਿ ਨਹੀਂ ਤਾਂ ਉਹ ਜਿਹੜੇ ਕੋਈ ਹਮਲਾਵਰ ਸੀਗੇ, ਜਿਸ ਤਰ੍ਹਾਂ ਇਹਨਾਂ ਨੇ ਹੁਣ ਬਿਆਨਿਆ ਕਿ ਉਹ ਜੀ ਸਰਹੱਦ ਪਾਰ ਕਰਕੇ ਆਏ, ਉਹਨਾਂ ਨੇ ਫੌਜੀ ਵਰਦੀਆਂ ਪਾਈਆਂ, ਉਹਨਾਂ ਕੋਲੇ ਹਥਿਆਰ ਸਾਨੂੰ ਚੱਲ ਕੇ ਗਏ ਕਾਰ। ਤੁਸੀਂ ਇਹ ਦੇਖੋ ਵੀ ਇੰਨਾ ਕੁਛ, ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਅਗਰ ਉਹ 3 ਬੰਦੇ ਇਸ ਲੈਵਲ ਦਾ ਸਫ਼ਰ ਕਰਕੇ ਇਹੋ ਜਿਹਾ ਜਿਹੜਾ ਆਪਰੇਸ਼ਨ ਹੈ ਇਹਨੂੰ ਕੈਰੀ ਆਊਟ ਕਰ ਸਕਦੇ ਆ, ਫਿਰ ਤਾਂ ਪੰਜਾਬ ਦਾ ਕੋਈ ਵੀ ਜਿਹੜਾ ਰਾਜਨੀਤਿਕ ਆ ਉਹ ਸੁਰੱਖਿਅਤ ਨਹੀਂ ਹੋ ਸਕਦਾ। ਪਰ ਪਿਛਲੇ ਬਹੁਤ ਸਮੇਂ ਦੇ ਵਿੱਚ ਰਾਜਨੀਤਿਕ ਤਾਂ ਕੋਈ ਉਹਦਾ ਕੰਮ ਤਾਂ ਹੋਇਆ ਨਹੀਂ ਗਾ। ਹੁਣ ਅਸੀਂ ਦੂਸਰੇ ਪਾਸੇ ਜਿਹੜਾ ਅੱਜ ਸੂਦ, ਜਿਸ ਦੀ ਘਟਨਾ ਪਤਾ ਲੱਗਿਆ ਵੀ ਉਹਨੂੰ ਮਾਰਿਆ ਗਿਆ, ਇਹ ਉਹੀ ਬੰਦਾ ਜਿਹਨੇ ਹਵਾਰੇ ਦੇ ਉੱਤੇ ਅਟੈਕ ਕੀਤਾ ਸੀ। ਹੁਣ ਉਸ ਦਾ ਕਤਲ ਹੋਇਆ, ਕਤਲ ਵੀ ਕਹਿੰਦੇ ਉਹਦੇ ਆਪਣੇ PA ਨੇ ਸ਼ਾਇਦ ਕੀਤਾ ਹੋਏਗਾ। ਇਹ ਚੀਜ਼ਾਂ ਕਿਉਂ ਹੋ ਰਹੀਆਂ? ਆਲ ਆਫ ਸਡਨ PA ਜਿਹੜਾ ਉਹਦਾ ਕੰਮ ਕਰਦਾ, ਉਹਦਾ ਹਥਿਆਰਾ ਹੋ ਗਿਆ, 17 ਗੋਲੀਆਂ ਬਚੀਆਂ, ਮਾਰੀਆਂ ਗਈਆਂ ਉਹਦੇ। ਤੁਸੀਂ ਇਹਨਾਂ ਚੀਜ਼ਾਂ ਦੇ ਅਧਿਐਨ ਦੇ ਵਿੱਚ ਜਾਓ ਕਿ ਕਿਸ ਤਰ੍ਹਾਂ ਲੋਕਾਂ ਦਾ ਧਿਆਨ ਬਾਪੂ ਸੂਰਤ ਸਿੰਘ ਤੋਂ ਅਤੇ ਸਿੱਖਾਂ ਦੀ ਐਜੀਟੇਸ਼ਨ ਤੋਂ ਪਰੇ ਕਰਨ ਦੀ ਖਾਤਰ ਕਿਸ ਤਰ੍ਹਾਂ ਇਹ ਘਟਨਾਵਾਂ ਵਾਪਰੀਆਂ ਜਾ ਰਹੀਆਂ। ਇਹ ਕਿਸੇ ਬੋਰਡ-ਰੂਮ ਦੇ ਵਿੱਚ ਬੈਠ ਕੇ ਬਣਾਈਆਂ ਹੋਈਆਂ ਨੀਤੀਆਂ ਦੇ ਅਧੀਨ ਚੱਲ ਰਹੀਆਂ, ਬਿਕਾਜ਼ ਦੇ ਆਰ ਬੀਨ ਕੈਰੀਡ ਆਊਟ ਸੋ ਪਰਫੈਕਟਲੀ। ਦੇਖੋ, ਹਮੇਸ਼ਾ ਜਿਹੜਾ ਸਟਰੀਟ ਕ੍ਰਾਈਮ ਹੁੰਦਾ ਉਹ ਪਰਫੈਕਟਲੀ ਨਹੀਂ ਹੋ ਸਕਦਾ ਹੁੰਦਾ। ਕ੍ਰਾਈਮ ਤਾਂ ਹੋ ਸਕਦਾ, ਪਰ ਉਹ ਇੰਨਾ ਪਰਫੈਕਟ ਨਹੀਂ ਹੋ ਸਕਦਾ ਜਿਸ ਤਰ੍ਹਾਂ ਫਿਲਮ ਦੇ ਵਿੱਚ ਹੋਇਆ ਕਰਦਾ। ਉਸੇ ਤਰ੍ਹਾਂ ਇਹ ਕੰਮ ਕਰਦੇ ਨੇ ਵੀ ਜਿਵੇਂ ਫਿਲਮ ਦੀ ਸ਼ੂਟਿੰਗ ਹੋਈ ਉਦਾਂ ਆਏ ਤੇ ਕੰਮ ਕਰਕੇ ਚਲੇ ਗਏ। ਤਾਂ ਇੱਥੋਂ ਸਾਨੂੰ ਇਹ ਚੀਜ਼ ਦਾ ਬਿਲਕੁਲ ਅੰਦਾਜ਼ਾ ਹੀ ਹੈਗਾ ਕਿ ਇਹ ਚੀਜ਼ਾਂ ਜਿਹੜੀਆਂ ਹਨ ਇਹ ਇੱਕ ਖਾਸ ਸੋਚ ਨੂੰ ਲੈ ਕੇ ਕਿਸ ਖਾਸ ਨੀਤੀ ਦੇ ਅਧੀਨ ਕੀਤੀਆਂ ਜਾ ਰਹੀਆਂ। ਵੈਸੇ ਹਿੰਦੁਸਤਾਨ ਤਾਂ ਇਹਨਾਂ ਚੀਜ਼ਾਂ ਲਈ ਮਸ਼ਹੂਰ ਹੈ। ਏਅਰ ਇੰਡੀਆ ਬੰਬ ਕਾਂਡ ਜਿਹੜਾ ਕੈਨੇਡਾ ਦੇ ਵਿੱਚ ਕਨੈਕਸ਼ਨ ਹੋਇਆ ਸੀਗਾ, ਉਹ ਇੱਕ ਸਾਡੇ ਸਾਹਮਣੇ ਮਿਸਾਲ ਹੈ ਕਿ 329 ਲੋਕ ਜਿਹੜੇ ਕਿ ਭਾਰਤੀ ਸੀ ਵਾਲੇ, ਉਹਨਾਂ ਦੇ ਵਿੱਚ ਸਿੱਖ ਵੀ ਸੀਗੇ, ਕੁਛ ਕੈਨੇਡੀਅਨ ਵੀ ਸੀਗੇ, ਉਹਨਾਂ ਦੀ ਜਾਨ ਉਹਨਾਂ ਨੇ ਦਾਅਵੇ ਤੇ ਲਾਤੀ ਕਿ ਖਾਲਿਸਤਾਨ ਦੀ ਮੂਵਮੈਂਟ ਜੋ ਕੈਨੇਡਾ ਦੇ ਵਿੱਚ ਬੜੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਸੀ, ਉਹਨੂੰ ਡੀਰੇਲ ਕਰ ਦਿੱਤਾ ਜਾਏ। ਸੋ ਮਨੁੱਖੀ ਜਾਨ ਦੀ ਕਿੰਨੀ ਕਦਰ ਆ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਉੱਥੋਂ ਦਾ ਸਿਸਟਮ ਜਿਹੜਾ ਹੈ, ਉੱਥੇ ਬੰਦੇ 5-10 ਮਾਰ ਜਾਣ ਉਹ ਅਧਿਕਾਰ ਵੀ ਨਹੀਂ ਲੈਂਦੇ ਕਿ ਉਹਨਾਂ ਨੂੰ ਦੇ ਰੀਲੀ ਡੋਂਟ ਕੇਅਰ, ਬਿਕਾਜ਼ ਜਦ ਤੱਕ ਉਹਨਾਂ ਦੀ ਰਾਜਨੀਤੀ ਸਹੀ ਹੈ, ਜਦ ਤੱਕ ਉਹਨਾਂ ਦੀ ਰਾਜਨੀਤੀ ਦੀ ਸਾਇੰਸ ਸਹੀ ਹੈ, ਉਦੋਂ ਤੱਕ ਜਿਹੜਾ ਮਨੁੱਖੀ ਜਾਨ ਦੀ ਕੋਈ ਕਦਰ ਨਹੀਂ ਹੈ, ਕੋਈ ਕੀਮਤ ਨਹੀਂ ਹੈ। ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਹਨਾਂ ਕੁਝ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਆਲਸੋ ਬੰਗਾਰ ਵੈਲੀ ਦੇ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਖੀਰ ਦੇ ਵਿੱਚ ਪੈਣੀ
4-5 ਸੈਕਿੰਡ ਲੈ ਕੇ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਵਿਸ਼ੇਸ਼ ਤੌਰ ਤੇ ਉਸ ਰੈਲੀ ਨੂੰ ਵੀ ਸੰਬੋਧਨ ਕੀਤਾ ਸੀ ਟੈਲੀਫੋਨ ਦੇ ਉੱਤੇ ਤੇ ਬਾਅਦ ਦੇ ਵਿੱਚ ਵੀ ਉਹਨਾਂ ਨੇ ਫੋਨ ਕਰਕੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਰੈਲੀ ਦੇ ਵਿੱਚ ਹਿੱਸਾ ਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।